ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ ਜੀ, ਦੱਸਣਗੇ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਘਟਨਾਵਾਂ ਵਾਪਰ ਰਹੀਆਂ ਨੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੀ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ, ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ, ਜੂਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ, ਸਲਮਾ ਤੋਂ ਜਸਵੀਰ ਸਿੰਘ ਜੋਸਨ, ਮਾਊਂਟਨ ਹਾਊਸ, ਤਲਵਿੰਦਰ ਸਿੰਘ ਗਿੱਲ, ਬੇਕਰਸਫੀਲਡ, ਕੇਵਲ ਸਿੰਘ ਜੀ ਪਾਵਲਰ ਤੋਂ ਬਹੁਤ ਇਹਨਾਂ ਦੇ ਧੰਨਵਾਦੀ ਹੈ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਸੁਸ਼ੀਲ ਦਸਾਂਝ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਬਲਵਿੰਦਰ ਜੀ ਤੇ ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰੇ ਦੋਸਤੋ, ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਖਬਰਾਂ ਤੋਂ ਇਲਾਵਾ ਵੀ ਕੁਝ ਵਿਸਥਾਰ ਨਾਲ ਚਰਚਾ ਅਸੀਂ ਕਰਿਆ ਕਰਦੇ ਹਾਂ। ਸੋ ਅੱਜ ਵੀ ਚਰਚਾ ਚੱਲੇਗੀ। ਬਹੁਤਾ ਸਾਡੀ ਚਰਚਾ ਦਾ ਕੇਂਦਰ ਪੰਜਾਬ ਦੀ ਰਾਜਨੀਤੀ ਰਹੇਗੀ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਤੇ ਜੀ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਜੀ, ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਸੀਗੀਆਂ ਚੰਡੀਗੜ੍ਹ ਦੇ ਵਿੱਚ, ਉਹਨਾਂ ਚੋਣਾਂ ਦੇ ਵਿੱਚ ਭਾਜਪਾ ਦੀ ਜਿਹੜੀ ਹੁੰਜਾ ਫਿਰ ਜਿੱਤ ਹੋਈ ਆ ਜੀ। ਕੀ ਕਾਰਨ ਆ ਕਿ ਉਹ ਸਾਰੀਆਂ ਦੀਆਂ ਸਾਰੀਆਂ ਸੀਟਾਂ ਜਿੱਤ ਗਏ? ਬਿਲਕੁਲ ਉਮੀਦ ਤੋਂ ਉਲਟ ਜੋ ਆਮ ਤੌਰ ਦੇ ਉੱਤੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਪੰਜਾਬ ਦੇ ਵਿੱਚ ਵੀ ਤੇ ਦੇਸ਼ 'ਚ ਵੀ, ਨੋਟਬੰਦੀ ਤੋਂ ਬਾਅਦ ਇਹ ਉਮੀਦ ਨਹੀਂ ਸੀ ਕਿ ਐਡੀ ਵੱਡੀ ਜਿੱਤ ਭਾਰਤੀ ਜਨਤਾ ਪਾਰਟੀ ਨੂੰ ਤੇ ਅਕਾਲੀ ਗਠਜੋੜ ਨੂੰ ਚੰਡੀਗੜ੍ਹ ਦੇ ਵਿੱਚ ਹੋਏਗੀ। ਦੇਖੋ ਕਿੱਡਾ ਵੱਡਾ ਮਾਰਜਨ ਹੈ ਜਿੱਤ ਦਾ ਕਿ 22 ਸੀਟਾਂ ਤੇ ਉਮੀਦਵਾਰ ਖੜੇ ਕੀਤੇ ਭਾਰਤੀ ਜਨਤਾ ਪਾਰਟੀ ਨੇ, 22 ਤੋਂ 20 ਤੇ ਜਿੱਤ ਗਏ ਤੇ ਕੁੱਲ ਵੋਟਿੰਗ ਦਾ 57% ਭਾਰਤੀ ਜਨਤਾ ਪਾਰਟੀ ਨੂੰ ਪਿਆ। ਇੱਕ ਉਹਨਾਂ ਦੇ ਸਹਿਯੋਗੀ ਅਕਾਲੀ ਦਲ ਜਿੱਤ ਗਏ। ਹੁਣ ਜਿੱਥੇ ਤੱਕ ਕਾਰਨ ਦਾ ਗੱਲ ਹੈ ਤੇ ਕਾਰਨ ਬੜੇ ਸਪਸ਼ਟ ਹੈ। ਨੰਬਰ 1 ਤਾਂ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਪਾਰਟੀ ਦੇ ਮੁਕਾਬਲੇ ਇੱਕ ਹਫ਼ਤਾ ਪਹਿਲਾਂ ਹੀ ਆਪਣੀਆਂ ਟਿਕਟਾਂ ਜਿਹੜੀਆਂ ਐਲਾਨ ਦਿੱਤੀਆਂ ਸੀ ਤੇ ਟਿਕਟਾਂ ਐਲਾਨਣ ਤੋਂ ਬਾਅਦ ਉਹਨਾਂ ਨੇ ਉਮੀਦਵਾਰਾਂ ਨੇ ਬਹੁਤ ਜ਼ਬਰਦਸਤ ਤਿਆਰੀ ਕੀਤੀ। ਉਹਨਾਂ ਕੋਲ ਵਕਤ ਜ਼ਿਆਦਾ ਸੀ। ਫਿਰ ਜਿਹੜੀ ਟੈਕਨੀਕ ਹੈ, ਨਵੀਆਂ ਟੈਕਨੀਕਸ ਜਿਹੜੀਆਂ ਜਿਵੇਂ IT ਵਗੈਰਾ ਦੀ ਬੜੀ ਵਧੀਆ ਤਰੀਕੇ ਨਾਲ ਵਰਤੋਂ ਕੀਤੀ ਭਾਰਤੀ ਜਨਤਾ ਪਾਰਟੀ ਨੇ। ਮੀਡੀਆ ਨੂੰ ਮੈਨੇਜ ਕੀਤਾ। ਮੀਡੀਆ ਤੇ ਮੈਸੇਜ ਵੀਡੀਓ ਮੈਨੇਜਮੈਂਟ ਇੱਕ ਹਿੱਸਾ ਸੀ। ਇਸ ਤੋਂ ਇਲਾਵਾ ਲੋਕਾਂ ਨੂੰ ਪਾਰਟੀ ਪ੍ਰਧਾਨ ਵੱਲੋਂ ਬਕਾਇਦਾ ਵਾਇਸ ਕਾਲ ਆਏ ਤੇ ਸਿੱਧਾ ਡਾਇਰੈਕਟ ਵੋਟਰਾਂ ਨਾਲ ਬੀਜੇਪੀ ਜੁੜੀ ਹੈ। ਤੇ ਸੈਂਟਰ ਗਵਰਨਮੈਂਟ ਨੇ ਵੀ, ਯਾਨੀ ਬੀਜੇਪੀ ਦੀ ਜਿਹੜੀ ਸੈਂਟਰਲ ਕਮੇਟੀ ਹੈ, ਉਹਨਾਂ ਦੇ ਨੈਸ਼ਨਲ ਪ੍ਰੈਜ਼ੀਡੈਂਟ ਹੈ ਅਮਿਤ ਸ਼ਾਹ, ਉਹਨਾਂ ਦੀ ਵੀ ਬਕਾਇਦਾ ਰੈਲੀ ਸ਼ੁਰੂ ਕਰਵਾ ਕੇ ਨਗਰ ਨਿਗਮ ਚੋਣਾਂ ਦਾ ਪ੍ਰਚਾਰ ਆਰੰਭਿਆ ਉਹਨਾਂ ਨੇ। ਫਿਰ ਕੇਂਦਰੀ ਮੰਤਰੀ ਉਹਨਾਂ ਦੇ ਪ੍ਰਚਾਰ 'ਚ ਆਏ। ਹਰਿਆਣਾ ਦੇ CM ਤੋਂ ਪ੍ਰਚਾਰ ਕਰਾਇਆ। ਖਾਸ ਤੌਰ ਦੇ ਉੱਤੇ ਜਿਹੜੀ MP ਹੈ ਕਿਰਨ ਖੇਰ, ਉਹਨਾਂ ਦੀ ਇੱਕ ਸਟਾਰ ਵੈਲਿਊ ਵੀ ਹੈ, ਉਹ ਇੱਕ ਫਿਲਮ ਐਕਟਰੈਸ ਵੀ ਨੇ। ਉਹਨਾਂ ਨੇ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ 'ਚ ਨੌਕਰੀਆਂ ਵਾਸਤੇ ਜਿਹੜੀ ਉਮਰ ਦੀ ਸੀਮਾ ਆ ਉਹ 25 ਤੋਂ ਵਧਾ ਕੇ 37 ਸਾਲ ਕਰਵਾਤੀ। ਇਹਦੇ ਕਰਕੇ ਜਿਹੜੇ ਕੁਝ ਬੇਰੁਜ਼ਗਾਰ ਨੌਜਵਾਨ ਸੀ 25 ਸਾਲ ਦੀ ਉਮਰ ਤੋਂ ਜ਼ਿਆਦਾ, ਉਹ ਵੀ ਜੁੜੇ ਭਾਰਤੀ ਜਨਤਾ ਪਾਰਟੀ ਨੂੰ। ਫਿਰ ਸੀਨੀਅਰ ਲੀਡਰਾਂ ਨੇ ਹਰ ਤਰ੍ਹਾਂ ਦੀ ਜਿਹੜੀਆਂ ਪ੍ਰੋਬਲਮਸ ਨੂੰ ਹੱਲ ਕਰਕੇ ਉਮੀਦਵਾਰਾਂ ਦੀ ਸਹੀ ਚੋਣ ਕੀਤੀ। ਧੜੇਬਾਜ਼ੀ ਤੇ ਰੋਕ ਲਾਈ ਗਈ ਚੰਡੀਗੜ੍ਹ ਦੇ ਵਿੱਚ ਤੇ ਵਿਰੋਧੀ ਜਿਹੜੇ ਸੀ ਖਾਸ ਤੌਰ ਤੇ ਕਾਂਗਰਸ ਵਾਲੇ, ਉਹ ਸੁਸਤ ਰਹੇ ਇਹਨਾਂ ਮਾਮਲਿਆਂ 'ਚ। ਉਹਨਾਂ ਦੀ ਸੁਸਤੀ ਦਾ ਲਾਭ ਵੀ ਭਾਰਤੀ ਜਨਤਾ ਪਾਰਟੀ ਨੇ ਉਠਾਇਆ। ਜਿੱਥੇ ਤੱਕ ਕਾਂਗਰਸ ਦੀ ਹਾਰ ਦੇ ਜੇ ਤੁਸੀਂ ਕੁਝ ਕਾਰਨ ਲੱਭਣੇ ਹੋਣ ਤੇ ਕਾਂਗਰਸ ਨੇ ਜਿਹੜੀ ਉਹਨਾਂ ਦਾ ਅੰਦਰੂਨੀ ਕਲੇਸ਼ ਹੈ ਉਹਨੂੰ ਸੋਲਵ ਨਹੀਂ ਕੀਤਾ। ਟਿਕਟਾਂ ਦੀ ਵੰਡ ਦੇ ਵਿੱਚ ਵੀ ਧੜੇਬਾਜ਼ੀ ਦੇਖਣ ਨੂੰ ਮਿਲੀ। ਮਨੀਸ਼ ਤਿਵਾੜੀ ਦੇ ਧੜੇ ਨੂੰ ਤਵੱਜੋ ਨਹੀਂ ਦਿੱਤੀ ਗਈ। ਦਿੱਲੀ ਤੱਕ ਇਹਦੀ ਸ਼ਿਕਾਇਤ ਗਈ। ਕਾਂਗਰਸ ਦੇ ਕੋਲ ਚੰਡੀਗੜ੍ਹ 'ਚ ਪਵਨ ਬਾਂਸਲ ਤੇ ਛਾਵੜਾ ਜਿਹੜੇ ਉਹਨਾਂ ਦੇ ਲੀਡਰ, ਉਹਨੂੰ ਛੱਡ ਕੇ ਕੋਈ ਸਟਾਰ ਪ੍ਰਚਾਰਕ ਨਹੀਂ ਸੀ। ਕਾਂਗਰਸ ਦਾ ਪ੍ਰਚਾਰ ਏਦਾਂ ਲੱਗਦਾ ਸੀ ਕਿ ਸਿਰਫ ਇੱਕ ਫਾਰਮੈਲਿਟੀ ਪੂਰੀ ਕੀਤੀ ਜਾ ਰਹੀ ਹੈ। 15 ਸਾਲ ਪੁਰਾਣੇ ਤਰੀਕੇ ਦੇ ਨਾਲ ਕਾਂਗਰਸ ਨੇ ਚੋਣ ਲੜੀ। IT ਦੀ ਵਰਤੋਂ ਨਹੀਂ ਕੀਤੀ ਤੇ ਜਿਹੜੇ ਉਮੀਦਵਾਰ ਹੈ ਉਹਨਾਂ ਦੀ ਚੋਣ ਤੋਂ ਪਛੜ ਗਏ। ਸੋ ਇਹ ਇੱਕ ਬੇਸਿਕ ਕੁਝ ਕਾਰਨ ਜਿੱਤ ਤੇ ਹਾਰ ਦੇ ਰਹੇ ਹੈ। BJP ਦੀ ਜਿੱਤ ਦੇ ਤੇ ਕਾਂਗਰਸ ਦੀ ਹਾਰ ਦੇ। ਜਿੱਥੇ ਤੱਕ ਇਹ ਦਾਅਵਾ ਆ ਅਮਿਤ ਸ਼ਾਹ ਦਾ, ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ, ਵੀ ਜਿਹੜੀ ਨੋਟਬੰਦੀ ਹੈ ਭਾਰਤ ਦੇ ਵਿੱਚ ਕੀਤੀ ਹੋਈ, ਉਹਦੇ ਤੇ ਮੋਹਰ ਲਾਤੀ ਹੈ ਚੰਡੀਗੜ੍ਹ ਦੇ ਲੋਕਾਂ ਨੇ, ਜਿਹਦਾ ਬੜਾ ਲਾਭ ਪਹੁੰਚੇਗਾ ਸਾਰੇ ਦੇਸ਼ ਦੇ ਵਿੱਚ। ਇਸ ਗੱਲ ਨਾਲ ਮੁਤਫਿਕ ਨਹੀਂ ਹੋਇਆ ਜਾ ਸਕਦਾ। ਠੀਕ ਹੈ ਕਿ ਨੋਟਬੰਦੀ ਨੂੰ ਤਾਕਤ ਤਾਂ ਬਣਾਇਆ ਉਹਨਾਂ ਨੇ। ਚੰਡੀਗੜ੍ਹ ਸ਼ਹਿਰ 'ਚ ਵੱਖ-ਵੱਖ ਥਾਵਾਂ ਤੇ 150 ਨੁੱਕੜ ਨਾਟਕ ਕਰਵਾਏ ਉਹਨਾਂ ਨੇ। BJP ਵਾਲਿਆਂ ਨੇ ਨੁੱਕੜ ਨਾਟਕ ਕਰਵਾ ਕੇ ਲੋਕਾਂ ਨੂੰ ਫਾਇਦੇ ਦੱਸੇ ਨੋਟਬੰਦੀ ਦੇ।
ਹੁਣ ਫਾਇਦੇ ਦੱਸੇ ਨੁੱਕੜ ਨਾਟਕ ਕਰਾ ਕੇ ਲੋਕਾਂ ਤੱਕ ਪ੍ਰਚਾਰ ਕੀਤਾ ਤੇ ਲੋਕਾਂ 'ਚ ਇੱਕ ਭਰਮ ਪੈਦਾ ਕੀਤਾ। ਨੋਟਬੰਦੀ ਤੇ ਮੋਹਰ ਲਾ ਦਿੱਤੀ ਆ, ਕੋਈ ਚੰਡੀਗੜ੍ਹ ਵਾਲਿਆਂ ਨੇ ਏਦਾਂ ਨਹੀਂ ਕਿਹਾ ਜਾ ਸਕਦਾ। ਹਾਂ, ਇਹ ਜ਼ਰੂਰ ਹੈ ਕਿ ਉਹਨਾਂ ਨੂੰ ਭਰਮ 'ਚ ਜ਼ਰੂਰ ਫਸਾ ਲਿਆ ਬੀਜੇਪੀ ਨੇ, ਜਿੱਦਾਂ ਦੇਸ਼ ਦੇ ਪ੍ਰਧਾਨ ਮੰਤਰੀ ਭਾਸ਼ਣ ਕਰਦਿਆਂ ਲੋਕਾਂ ਨੂੰ ਭਰਮਾਉਂਦੇ ਆ। ਏਦਾਂ ਚੰਡੀਗੜ੍ਹ ਦੇ ਵਿੱਚ ਵੀ ਨਾਟਕਾਂ ਰਾਹੀਂ, ਮੀਡੀਆ ਰਾਹੀਂ ਇੱਕ ਪ੍ਰਚਾਰ ਇੰਨਾ ਚਾਰ ਦਿੱਤਾ ਗਿਆ ਵੀ ਨੋਟਬੰਦੀ ਦੇ ਹੱਕ 'ਚ ਜਿਹੜਾ ਬੰਦਾ ਆ ਉਹ ਦੇਸ਼ ਭਗਤ ਹੈ, ਜਿਹੜਾ ਨੋਟਬੰਦੀ ਦਾ ਵਿਰੋਧ ਕਰੇਗਾ ਉਹ ਦੇਸ਼ ਧਰੋਹੀ ਆ। ਸੋ ਜਿਹੜੇ ਸਧਾਰਨ ਲੋਕ ਨੇ, ਦੂਜੀ ਗੱਲ ਚੰਡੀਗੜ੍ਹ ਕਿਉਂਕਿ ਇੱਕ ਵਧੀਆ ਸ਼ਹਿਰ ਹੈ ਤੇ ਇਸ ਚੰਡੀਗੜ੍ਹ ਦੇ ਵਿੱਚ ਪਹਿਲਾਂ ਹੀ ਬਹੁਤ ਸਾਰੇ ਲੋਕ ਨਵੀਂ ਟੈਕਨੀਕ ਦੇ ਨਾਲ ਪੇਮੈਂਟਸ ਕਰਦੇ ਆ, ATM ਦੀ ਵਰਤੋਂ ਕਰਦੇ ਆ, ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਆ, ATM ਦੀ ਵਰਤੋਂ ਕਰਦੇ। ਇਸ ਕਰਕੇ ਇੱਥੇ ਨੋਟਬੰਦੀ ਦਾ ਉਹ ਅਸਰ ਵੀ ਨਹੀਂ ਸੀ ਜਿਹੜਾ ਅਸਰ ਬਾਕੀ ਸਾਡੇ ਜਿਹੜੇ ਰਿਮੋਟ ਏਰੀਏ ਆ ਜਾਂ ਪੇਂਡੂ ਏਰੀਏ ਉੱਥੇ ਆ। ਸੋ ਇਹ ਕਾਰਨ ਰਿਹਾ। ਅਗਲੀ ਗੱਲ ਇਹਦੇ ਵਿੱਚ ਜਿਹੜਾ ਇਹ ਕਿਹਾ ਜਾ ਰਿਹਾ ਕਿ ਇਹਦੇ ਨਾਲ ਵੀ ਬਹੁਤ ਕਮਾਲ ਹੋ ਜਾਣੀ ਹੈ, ਇਹਦਾ ਅਸਰ ਪੰਜਾਬ ਦੀਆਂ ਚੋਣਾਂ ਤੇ ਵੀ ਪੈਣਾ ਹੈ। ਇਹ ਗੱਲ ਵੀ ਬਹੁਤੀ ਦਰੁਸਤ ਨਹੀਂ ਹੈ, ਜਾਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ਤੇ ਪੈਣਾ ਹੈ। ਇਹ ਠੀਕ ਹੈ ਕਿ ਪੰਜਾਬ ਦੀਆਂ ਚੋਣਾਂ ਹੁਣ ਸਿਰ ਤੇ ਹੈ, ਪਰ ਇਹਦਾ ਪੰਜਾਬ ਦੀਆਂ ਚੋਣਾਂ ਤੇ ਕੋਈ ਅਸਰ ਪੈਣ ਵਾਲਾ ਨਹੀਂ, ਕਿਉਂਕਿ ਪੰਜਾਬ ਦੇ ਇਸ਼ੂਜ਼ ਵੱਖਰੇ ਨੇ, ਚੰਡੀਗੜ੍ਹ ਤੋਂ ਵੱਖਰੇ ਮੁੱਦੇ ਨੇ ਪੰਜਾਬ ਦੇ, ਤੇ ਬਹੁਤ ਜ਼ਿਆਦਾ ਮੁਸ਼ਕਿਲਾਂ ਪੰਜਾਬ ਦੇ ਵਿੱਚ ਹੈਗੀਆਂ। ਉਹਨਾਂ ਮੁਸ਼ਕਿਲਾਂ ਦਾ ਰੋਜ਼ ਅਸੀਂ ਜ਼ਿਕਰ ਕਰਦੇ ਹਾਂ। ਸੋ ਮੈਨੂੰ ਲੱਗਦਾ ਕਿ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਬਹੁਤ ਛੋਟੇ ਏਰੀਏ 'ਚ ਹੈ, ਜਿਹਦੇ 'ਚ ਵੋਟਿੰਗ ਪਰਸੈਂਟ ਵੀ ਬੜਾ ਘੱਟ ਸੀ, ਕਲੋਨੀਆਂ ਵਾਲੇ ਗਰੀਬ ਜਿਹੜੇ ਝੁੱਗੀ ਝੋਂਪੜੀ ਵਾਲੇ ਲੋਕ ਉਹ ਵੋਟ ਪਾਉਣ ਲਈ ਨਿਕਲੇ ਨਹੀਂ। ਬਹੁਤੇ ਸ਼ਹਿਰੀ ਜਿਹੜੇ ਲੋਕ ਹੈ, ਪੜ੍ਹੇ ਲਿਖੇ ਲੋਕ ਹੈ, ਜਾਂ ਸਰਕਾਰੀ ਮੁਲਾਜ਼ਮ ਜਿਹੜੇ ਹੈ, ਉਹਨਾਂ ਨੇ ਵੋਟਿੰਗ ਕੀਤੀ ਹੈ। ਇਸ ਕਰਕੇ ਪੰਜਾਬ ਤੇ ਇਹਦਾ ਅਸਰ ਪੈਣ ਦੀ ਸੰਭਾਵਨਾ ਉਸ ਰੂਪ ਨਹੀਂ ਹੈ, ਕਿਉਂਕਿ ਪੰਜਾਬ ਦੇ ਮੁੱਦੇ ਵੱਖਰੇ ਹੈ, ਪੰਜਾਬ ਦੀ ਰਾਜਨੀਤੀ ਵੀ ਵੱਖਰੀ ਹੈ। ਤੇ ਦੂਜਾ, ਚੰਡੀਗੜ੍ਹ ਦਾ ਏਰੀਆ ਬਹੁਤ ਸੀਮਿਤ ਹੈ। ਇਹਨੂੰ ਤੁਸੀਂ ਸਾਰੇ ਪੰਜਾਬ ਤੇ ਜਾਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ਤੇ ਜਾਂ ਸਾਰੇ ਮੁਲਕ ਤੇ ਏਦਾਂ ਇੰਪੋਜ਼ ਨਹੀਂ ਕਰ ਸਕਦੇ। ਲੋ ਜੀ, ਨੋਟਬੰਦੀ ਦੇ ਉੱਤੇ ਲੋਕਾਂ ਨੇ ਮੋਹਰ ਲਾ ਦਿੱਤੀ, ਇਹੀ ਰਿਜ਼ਲਟ ਜਿਹੜੇ ਆ ਸਾਰੇ ਦੇਸ਼ 'ਚ ਆਉਣ ਵਾਲੇ ਆ। ਏਦਾਂ ਨਹੀਂ ਹੁੰਦਾ ਕਦੀ ਵੀ, ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਮੁੱਦੇ ਵੱਖਰੇ ਹੁੰਦੇ ਆ, ਵਿਧਾਨ ਸਭਾ ਦੀਆਂ ਚੋਣਾਂ ਦੇ, ਲੋਕ ਸਭਾ ਦੀਆਂ ਚੋਣਾਂ ਤੋਂ ਵੱਖਰੇ ਮੁੱਦੇ ਹੁੰਦੇ ਆ। ਪੰਚਾਇਤ, ਪਿੰਡ ਦੀ ਪੰਚਾਇਤ ਦੀ ਚੋਣ ਦਾ ਬਿਲਕੁਲ ਹੀ ਵੱਖਰਾ ਮੁੱਦਾ ਹੁੰਦਾ ਹੈ, ਤੇ ਇੱਥੇ ਨਗਰ ਕੌਂਸਲ ਦੀਆਂ ਚੋਣਾਂ ਦੇ ਇਸ਼ੂਜ਼ ਵੱਖਰੇ ਹੁੰਦੇ ਆ। ਸੋ ਇਹਨੂੰ ਇੱਕ ਭਰਮ ਜਿੱਦਾਂ ਬੀਜੇਪੀ ਨੇ ਪੈਦਾ ਕੀਤਾ, ਹੁਣ ਉਸ ਭਰਮ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਬੀਜੇਪੀ। ਇਹ ਦੇਖੋ, ਨੋਟਬੰਦੀ ਜਿਹੜੀ ਹੈ ਉਹਦੇ ਤੇ ਮੋਹਰ ਹੈ, ਪਰ ਇਸ ਭਰਮ ਦੀ ਮਾਰ ਹੀ ਆਉਣ ਵਾਲੇ ਸਮੇਂ 'ਚ ਖੁਦ ਭਾਰਤੀ ਜਨਤਾ ਪਾਰਟੀ ਖਾਏਗੀ ਜੀ। ਹਾਂ ਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਾਂਗਰਸ ਦੀ। ਕਾਂਗਰਸ ਦੇ ਵਿੱਚ ਵੀ ਸਭ ਕੁਝ ਅੱਛਾ ਨਹੀਂ ਚੱਲ ਰਿਹਾ। ਇਸ ਤਰ੍ਹਾਂ ਲੱਗਦਾ ਕਿ ਕੁਛ ਨਾ ਕੋਈ ਗੜਬੜ ਹੈਗੀ ਹੈ। ਜਿਸ ਤਰ੍ਹਾਂ ਨਵਜੋਤ ਸਿੱਧੂ ਰਾਹੁਲ ਨੂੰ ਵੀ ਮਿਲਿਆ ਜੀ, ਉਹਨਾਂ ਨੇ ਉਹਦੇ ਨਾਲ ਵੀ ਮੁਲਾਕਾਤ ਕੀਤੀ ਆ, ਤੇ ਜੇ ਰਾਹੁਲ ਵਿੱਚ ਆ ਜਾਂਦੇ ਆ ਤੇ ਇਹਨਾਂ ਦੀ ਭੂਮਿਕਾ ਕੀ ਹੋਵੇਗੀ? ਦੇਖੋ, ਰਾਹੁਲ ਗਾਂਧੀ ਨਾਲ ਨਵਜੋਤ ਸਿੰਘ ਦੀ ਜਿਹੜੀ ਮੀਟਿੰਗ ਆ, ਉਹ ਨੈਸ਼ਨਲ ਐਗਜ਼ੈਕਟਿਵ ਦੀ ਜਿਹੜੀ ਮੀਟਿੰਗ ਸੀ ਟਿਕਟਾਂ ਦੀ ਵੰਡ ਵਾਸਤੇ ਪੰਜਾਬ ਦੀ ਦੂਸਰੀ ਸੂਚੀ ਜਾਰੀ ਕਰਨ ਦੀ, ਜਿਹੜੀ ਉਹਦੇ ਤੋਂ ਠੀਕ ਪਹਿਲਾਂ ਹੋਈ ਆ। ਇਹ ਬੜੀ ਇੰਪੋਰਟੈਂਟ ਮੀਟਿੰਗ ਰਹੀ ਆ। 45 ਮਿੰਟ ਤੱਕ ਗੱਲਬਾਤ ਹੋਈ ਹੈ। ਅਸੀਂ ਖਬਰਾਂ ਥੋੜਾ ਜ਼ਿਕਰ ਕੀਤਾ ਸੀ, ਉਦੋਂ ਅਸੀਂ ਦੱਸਿਆ ਸੀ ਕਿ ਇਹਦੇ ਵੇਰਵੇ ਉਡੀਕੇ ਜਾ ਰਹੇ ਨੇ। ਹੁਣ ਵੇਰਵੇ ਆ ਗਏ ਆ। ਵੇਰਵੇ ਕੁਝ ਇਸ ਕਿਸਮ ਦੇ ਆਏ ਆ, ਭਾਵੇਂ ਇਹ ਕੋਈ ਪ੍ਰੈਸ ਨੋਟ ਨਹੀਂ ਜਾਰੀ ਕੀਤਾ ਰਾਹੁਲ ਗਾਂਧੀ ਦੀ ਟੀਮ ਵੱਲੋਂ ਜਾਂ ਨਵਜੋਤ ਸਿੰਘ ਸਿੱਧੂ ਵੱਲੋਂ, ਪਰ ਅੰਦਰੂਨੀ ਸੂਚਨਾ ਤੋਂ ਇਹ ਪਤਾ ਲੱਗ ਰਿਹਾ ਹੈ ਵੀ ਇਸ ਮੀਟਿੰਗ ਦੇ ਵਿੱਚ ਜਿਹੜੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਸੀ, ਉਹ ਤੋਂ ਪਹਿਲਾਂ ਜਿਹੜੀ ਰਾਹੁਲ ਗਾਂਧੀ ਤੇ ਨਵਜੋਤ ਸਿੱਧੂ ਦੀ ਮੀਟਿੰਗ ਹੋਈ ਹੈ, ਇਹਦੇ 'ਚ ਫਿਰ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਜਿਹੜੇ ਬਣਾਏ ਗਏ ਨੇ, ਅਸ਼ੋਕ ਗਹਿਲੋਤ ਵੀ ਆ ਗਏ, ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਵੀ ਆਏ। ਇਹਦੇ 'ਚ ਇੱਕ ਗੱਲ ਨਿਕਲੀ ਹੈ ਕਿ ਅਗਲੇ ਹਫ਼ਤੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਸ਼ਾਮਲ ਹੋਣਗੇ, ਨੰਬਰ 1। ਪਰ ਇਸ ਤੋਂ ਪਹਿਲਾਂ ਉਹ ਕੈਪਟਨ ਅਮਰਿੰਦਰ ਨੂੰ ਮਿਲਣਗੇ। ਕੈਪਟਨ ਅਮਰਿੰਦਰ ਨੂੰ ਮਿਲ ਕੇ ਜਿਹੜੀ ਭੂਮਿਕਾ ਰਹੇਗੀ ਨਵਜੋਤ ਸਿੰਘ ਸਿੱਧੂ ਨੂੰ, ਉਹਦੇ ਲੈ ਕੇ ਗੱਲਬਾਤ ਉਹਨਾਂ ਦੀ ਚੱਲੇਗੀ। ਕਿਹਾ ਇਹ ਜਾ ਰਿਹਾ ਸੀ ਪਿਛਲੇ 3-4 ਦਿਨਾਂ ਤੋਂ ਵੀ ਜਿਹੜੀ ਅੰਮ੍ਰਿਤਸਰ ਈਸਟ ਦੀ ਸੀਟ ਹੈ, ਇੱਥੋਂ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਪਤਨੀ ਹੈ ਡਾਕਟਰ ਨਵਜੋਤ ਕੌਰ ਸਿੱਧੂ, ਉਹ ਵਿਧਾਇਕ ਹੈ, ਤੇ ਉਹਨਾਂ ਦੀ ਚੋਣ ਲੜਨ ਦੀ ਪਹਿਲਾਂ ਸੰਭਾਵਨਾ ਸੀ। ਤੇ ਕਿਹਾ ਗਿਆ ਵੀ ਉਹਨਾਂ ਦੀ ਥਾਂ ਤੇ ਖੁਦ ਨਵਜੋਤ ਸਿੰਘ ਸਿੱਧੂ ਲੜਨਗੇ, ਵੀ ਕਿਉਂਕਿ ਉੱਥੇ ਇੱਕ ਐਂਟੀ ਇਨਕੰਬੈਂਸੀ ਵੀ ਹੈ ਤੇ ਇੱਕ ਸਰਵੇ ਵੀ ਕਰਵਾਇਆ ਗਿਆ ਜਿਹਦੇ 'ਚ ਨਵਜੋਤ ਕੌਰ ਸਿੱਧੂ ਨੂੰ ਕੋਈ ਬਹੁਤ ਜ਼ਿਆਦਾ ਮਾਰਜਨ ਨਹੀਂ ਦਿੱਤਾ ਗਿਆ ਜਿੱਤ ਵਾਸਤੇ। ਉਹਨਾਂ ਦਾ ਵਿਰੋਧ ਸਗੋਂ ਜ਼ਿਆਦਾ ਸਾਹਮਣੇ ਆਇਆ। ਇਸ ਕਰਕੇ ਸ਼ਾਇਦ ਉਹਨਾਂ ਦੀ ਥਾਂ ਤੇ ਖੁਦ ਨਵਜੋਤ ਸਿੰਘ ਸਿੱਧੂ ਨੂੰ ਲੜਾਇਆ ਜਾਏਗਾ। ਏਦਾਂ ਦੀ ਚਰਚਾ ਪਿਛਲੇ 2-3 ਦਿਨਾਂ ਤੋਂ ਚੱਲ ਰਹੀ ਹੈ, ਪਰ ਇਸ ਮੀਟਿੰਗ ਤੋਂ ਬਾਅਦ ਵੀ ਏਦਾਂ ਦੀ ਮੋਹਰ ਨਹੀਂ ਹੈ ਇਸ ਗੱਲ ਤੇ ਕਿ ਨਵਜੋਤ ਸਿੰਘ ਸਿੱਧੂ ਵੀ ਚੋਣ ਲੜਨਗੇ। ਇਹਦੇ ਤੇ ਆਖਰੀ ਸੂਚੀ ਜਦੋਂ ਜਾਰੀ ਹੋਏਗੀ ਉਦੋਂ ਪਤਾ ਲੱਗੇਗਾ। ਪਰ ਇਹ ਦੋਵੇਂ ਗੱਲਾਂ ਚੱਲ ਰਹੀਆਂ ਕਿ ਨਵਜੋਤ ਸਿੰਘ ਸਿੱਧੂ ਵੀ ਲੜ ਸਕਦੇ, ਉੱਥੇ ਨਵਜੋਤ ਕੌਰ ਸਿੱਧੂ ਵੀ। ਇਹ ਸਿੱਧੂ ਹੋਰਾਂ ਤੇ ਛੱਡ ਦਿੱਤਾ ਗਿਆ, ਉਹਨਾਂ ਦੇ ਪਰਿਵਾਰ ਤੇ ਛੱਡ ਦਿੱਤਾ ਗਿਆ ਕਿ ਤੁਸੀਂ ਦੋਨਾਂ ਚੋਂ ਕਿਹਨੇ ਲੜਨਾ ਦੇਖ ਲਓ। ਕਾਂਗਰਸ ਦੀ ਇਹ ਸੋਚ ਹੈ ਕਿ ਇਹ ਨਵਜੋਤ ਸਿੰਘ ਸਿੱਧੂ ਨਾਲ ਤਾਂ ਚੰਗੀ ਗੱਲ ਹੈ, ਪਰ ਹਾਲੇ ਫੈਸਲਾ ਨਹੀਂ ਹੈ। ਪਰ ਇਹ ਫੈਸਲਾ ਹੋ ਗਿਆ
ਕਿ ਨਵਜੋਤ ਸਿੰਘ ਸਿੱਧੂ ਇੱਕ ਸਟਾਰ ਪ੍ਰਚਾਰਕ ਦੇ ਤੌਰ ਦੇ ਉੱਤੇ ਪੰਜਾਬ 'ਚ ਕਾਂਗਰਸ ਵਾਸਤੇ ਜਿਹੜਾ ਚੋਣ ਪ੍ਰਚਾਰ ਕਰਨਗੇ। ਉਹ ਚੋਣ ਪ੍ਰਚਾਰ ਜਿਹੜਾ ਆ ਜ਼ਰੂਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗਠਜੋੜ ਵਾਸਤੇ ਇੱਕ ਸਿਰ ਦੀ ਪੀੜ ਸਾਬਤ ਹੋ ਸਕਦਾ ਹੈ, ਕਿਉਂਕਿ ਪੋਤੜੇ ਫਰੋਲਣ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਕੋਈ ਸਾਨੀ ਨਹੀਂ ਹੈ। ਤੇ ਪਿਛਲੇ 3.5 ਸਾਲ ਤੋਂ ਅਕਾਲੀਆਂ ਦੇ ਨਾਲ, ਖਾਸ ਤੌਰ ਤੇ ਬਾਦਲਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਜਿਸ ਕਿਸਮ ਦਾ ਟਾਕਰਾ ਰਿਹਾ ਜਾਂ ਟਕਰਾਓ ਰਿਹਾ, ਉਹਦੇ ਚੱਲਦਿਆਂ ਕਾਂਗਰਸ ਨੂੰ ਇਹਦਾ ਲਾਭ ਮਿਲਣ ਦੀ ਸੰਭਾਵਨਾ ਹੈ। ਤੇ ਇਹ ਗੱਲ ਬਿਲਕੁਲ ਸਾਫ਼ ਹੋ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਸਟਾਰ ਪ੍ਰਚਾਰਕ ਦੇ ਤੌਰ ਦੇ ਉੱਤੇ ਕਾਂਗਰਸ ਲਈ ਪੰਜਾਬ ਦੇ ਵਿੱਚ ਕੰਮ ਕਰਨਗੇ। ਉਹ ਚੋਣ ਲੜਨਾ, ਉਹਨਾਂ ਨੇ ਚੋਣ ਲੜਨੀ ਹੈ ਵਿਧਾਨ ਸਭਾ ਦੀਆਂ ਨਹੀਂ, ਇਹਦੇ ਬਾਰੇ ਹਾਲੇ ਫਾਈਨਲ ਨਹੀਂ ਹੋਇਆ, ਪਰ ਲਗਭਗ ਇੱਕ ਹਫ਼ਤੇ ਤੇ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਹੋਣਗੀਆਂ ਜੀ। ਹਾਂਜੀ, ਤੇ ਅੱਗੇ ਗੱਲ ਕਾਂਗਰਸ ਦੀ ਕਰ ਲੈਂਦੇ ਕਿ ਇਹਨਾਂ ਦੀ ਦੂਸਰੀ ਲਿਸਟ ਆਉਣੀ ਸੀ, ਉਹ ਅਜੇ ਆਈ ਨਹੀਂ। ਤਾਂ ਪਰ ਵਿੱਚੋਂ ਵਿੱਚ ਇਹ ਵੀ ਖਬਰਾਂ ਹੈ ਕਿ ਅੰਬਿਕਾ ਸੋਨੀ ਇਸ ਦਾ ਵਿਰੋਧ ਕਰ ਰਿਹਾ ਹੈ ਕਿ ਜੋ ਲੋਕ ਬਾਹਰਲੀਆਂ ਪਾਰਟੀਆਂ ਵਿੱਚੋਂ ਸਪੈਸ਼ਲੀ ਅਕਾਲੀ ਦਲ ਦੇ ਵਿੱਚੋਂ ਆ ਰਹੇ ਆ ਕਿ ਉਹਨਾਂ ਨੂੰ ਟਿਕਟਾਂ ਕਿਸ ਤਰ੍ਹਾਂ ਦਿੱਤੀਆਂ ਜਾ ਸਕਦੀਆਂ। ਹਾਂ ਬਿਲਕੁਲ, ਜਿਹੜੀ ਰਾਹੁਲ ਗਾਂਧੀ ਤੇ ਨਵਜੋਤ ਸਿੰਘ ਸਿੱਧੂ ਦੀ ਮੀਟਿੰਗ ਹੋਈ, ਉਸ ਤੋਂ ਤੁਰੰਤ ਬਾਅਦ ਫਿਰ ਪੰਜਾਬ ਦੇ ਵਿੱਚ ਦੂਸਰੀ ਲਿਸਟ ਜਿਹੜੀ ਜਾਰੀ ਕੀਤੀ ਜਾਣੀ ਹੈ, ਉਹਦੇ ਵਾਸਤੇ ਸੈਂਟਰਲ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੋਈ। ਇਹਦੇ 'ਚ ਜਿਹੜੀ ਖਬਰ ਆ ਰਹੀ ਹੈ ਉਹ ਬੜੀ ਇੰਪੋਰਟੈਂਟ ਹੈ ਇਸ ਲੈਵਲ ਤੇ ਕਿ ਕਿਸੇ ਵੇਲੇ ਤੁਹਾਨੂੰ ਪਤਾ ਹੈ ਕਿ ਅੱਜ ਤੋਂ 6 ਮਹੀਨੇ ਪਹਿਲਾਂ ਅੰਬਿਕਾ ਸੋਨੀ ਤੇ ਕੈਪਟਨ ਅਮਰਿੰਦਰ ਦੀ ਇੱਕੋ ਸੁਰ ਹੁੰਦੀ ਸੀ। ਹੁਣ ਪਿਛਲੇ ਮਹੀਨੇ ਤੋਂ ਇਹ ਖਬਰ ਆ ਰਹੀ ਹੈ ਕਿ ਅੰਬਿਕਾ ਸੋਨੀ ਤੇ ਕੈਪਟਨ ਅਮਰਿੰਦਰ ਦਾ ਟਕਰਾਅ ਆ, ਤੇ ਇਹ ਜਿਹੜੀ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੋਈ ਇਹਦੇ ਵਿੱਚ ਵੀ ਟਕਰਾਅ ਸਾਹਮਣੇ ਆਇਆ। ਪਤਾ ਇਹ ਲੱਗ ਰਿਹਾ ਕਿ ਅੰਬਿਕਾ ਸੋਨੀ ਦੇ ਵਿਰੋਧ ਕਰਕੇ ਪ੍ਰਗਟ ਸਿੰਘ ਦੀ ਟਿਕਟ ਰੁਕੀ ਹੋਈ ਹੈ, ਸਰਵਰ ਸਿੰਘ ਫਲੌਰ ਦੀ ਟਿਕਟ ਰੁਕੀ ਹੋਈ ਹੈ, ਇੰਦਰਵੀਰ ਸਿੰਘ ਪੁਲਾਰੀਆ ਦੀ ਟਿਕਟ ਰੁਕੀ ਹੋਈ ਹੈ, ਕਿਉਂਕਿ ਅੰਬਿਕਾ ਸੋਨੀ ਬਾਰ-ਬਾਰ ਇਸ ਗੱਲ ਤੇ ਜ਼ੋਰ ਦੇ ਰਹੇ ਹੈ ਕਿ ਅਕਾਲੀਆਂ ਤੋਂ ਜਾਂ ਬਾਕੀ ਜਿਹੜੇ ਲੋਕ ਆਏ ਹੈ, ਜਿਹੜੇ ਹੁਣੇ ਆਏ ਹੈ ਵੱਖਰੀਆਂ ਪਾਰਟੀਆਂ ਦੇ ਵਿੱਚੋਂ, ਉਹਨਾਂ ਨੂੰ ਟਿਕਟਾਂ ਨਹੀਂ ਦੇਣੀਆਂ ਚਾਹੀਦੀਆਂ। ਖਾਸ ਤੌਰ ਤੇ ਉਹਨਾਂ ਨੇ ਮੀਡੀਆ 'ਚ ਗੱਲ ਕਰਦਿਆਂ ਬਹੁਤ ਕਲੈਰਿਟੀ ਨਾਲ ਇਹ ਗੱਲ ਕਹੀ ਸੀ ਵੀ ਜਿਨ੍ਹਾਂ ਨੇ 10 ਸਾਲ ਤੱਕ ਕਾਂਗਰਸੀਆਂ ਤੇ ਪਰਚੇ ਦਰਜ ਕਰਵਾਏ, ਉਹਨਾਂ ਤੇ ਲਾਠੀਆਂ ਭਰਾਈਆਂ, ਡਾਂਗਾ ਭਰਾਈਆਂ, ਉਹਨਾਂ ਨੂੰ ਟਿਕਟਾਂ ਕਿਉਂ ਦਿੱਤੀਆਂ ਜਾਣ। ਤੇ ਕੱਲ ਵੀ ਜਦੋਂ ਮੀਟਿੰਗ ਹੋਈ ਹੈ, ਇਸ ਮੀਟਿੰਗ ਤੋਂ ਬਾਅਦ ਅੰਬਿਕਾ ਸੋਨੀ ਬਾਹਰ ਆਏ ਪੱਤਰਕਾਰਾਂ ਨਾਲ ਗੱਲਬਾਤ ਉਹਨਾਂ ਨੇ ਕੀਤੀ ਨਹੀਂ, ਤੇ ਕੈਪਟਨ ਅਮਰਿੰਦਰ ਵੀ ਪੱਤਰਕਾਰਾਂ ਨੂੰ ਦੇਖ ਕੇ ਫਰੰਟ ਗੇਟ ਦੀ ਥਾਂ ਤੇ ਪਿਛਲੀ ਗੇਟ ਤੋਂ ਬਾਹਰ ਨਿਕਲ ਗਏ। ਖਬਰਾਂ ਇਹ ਹੈ ਕਿ ਨੰਬਰ 1 ਤਾਂ ਸ਼੍ਰੋਮਣੀ ਅਕਾਲੀ ਦਲ ਚੋਂ ਜਿਹੜੇ ਲੀਡਰ ਆਏ ਹੈ ਉਹਨਾਂ ਦੇ ਟਿਕਟਾਂ ਦਾ ਵਿਰੋਧ ਅੰਬਿਕਾ ਸੋਨੀ ਕਰ ਰਹੇ, ਇਸ ਕਰਕੇ ਇਹ ਗੱਲ ਪੱਕੀ ਹੈ ਜਿਹੜੀ ਦੂਸਰੀ ਲਿਸਟ ਹੋਏਗੀ ਜਾਰੀ, ਉਹਦੇ ਵਿੱਚ ਵੀ ਪ੍ਰਗਟ ਸਿੰਘ, ਇੰਦਰਵੀਰ ਸਿੰਘ ਬੁਲਾਰੀਆ ਵਗੈਰਾ ਦਾ ਨਾਂ ਜਿਹੜਾ ਆ ਨਹੀਂ ਹੋਏਗਾ, ਸਰਵਣ ਸਿੰਘ ਫਲੌਰ ਦਾ ਨਹੀਂ ਹੋਏਗਾ, ਉਹ ਆਖਰੀ ਲਿਸਟ 'ਚ ਹੀ ਹੋਏਗਾ। ਦੂਜੀ ਖਬਰ ਇਹ ਆ ਰਹੀ ਹੈ ਕਿ ਲੁਧਿਆਣਾ ਈਸਟ ਦੀ ਜਿਹੜੀ ਸੀਟ ਹੈ ਉੱਥੋਂ ਮਨੀਸ਼ ਤਿਵਾੜੀ ਚੋਣ ਲੜਨਾ ਚਾਹੁੰਦੇ ਆ, ਉਹਦਾ ਤੇ ਸਹਿਮਤੀ ਨਹੀਂ ਬਣ ਸਕੀ। ਬਾਕੀ ਕੁਝ ਸੀਟਾਂ ਏਦਾਂ ਦੀਆਂ ਜਿਹਦੇ 'ਚ ਕਿਰਾਏ ਨਹੀਂ ਹੈ, ਜਿਹਦੇ 'ਚ ਪਠਾਨਕੋਟ ਹੈ, ਸੁਜਾਨਪੁਰ ਹੈ, ਭੋਆ ਆ, ਗੁਰਦਾਸਪੁਰ ਹੈ, ਮਾਨਸਾ, ਸੁਨਾਮ, ਮੌੜ ਹੈ, ਸਨੌਰ ਹੈ, ਆਤਮਨਗਰ ਲੁਧਿਆਣਾ ਤੇ ਲੁਧਿਆਣਾ ਸਾਊਥ ਹੈ, ਰੋਪੜ। ਇਹ ਸੀਟਾਂ ਜਿੱਥੇ ਹਾਲੇ ਸਹਿਮਤੀ ਨਹੀਂ ਬਣਦੀ, ਪਰ ਇਹ ਖਬਰ ਆ ਗਈ ਹੈ ਕਿ 30 ਦੇ ਕਰੀਬ ਸੀਟਾਂ ਤੇ ਸਹਿਮਤੀ ਬਣ ਵੀ ਗਈ ਹੈ। ਸ਼ਾਇਦ ਅੱਜ ਭਲਕੇ ਉਹ 30 ਸੀਟਾਂ ਜਿਹੜੀਆਂ ਦੂਜੀ ਸੂਚੀ ਜਿਹੜੀ ਹੈ ਸਾਡੇ ਸਾਹਮਣੇ ਜਾਰੀ ਹੋਏਗੀ। ਪਰ ਕਾਂਗਰਸ ਦੀ ਪਹਿਲੀ ਸੂਚੀ ਤੋਂ ਬਾਅਦ 2 ਦਿਨ ਕੋਈ ਬਹੁਤਾ ਰੌਲਾ ਨਹੀਂ ਸੀ। ਪਹਿਲੀ ਸੂਚੀ ਤੋਂ ਬਾਅਦ ਉਸ ਤੋਂ ਬਾਅਦ ਕਾਂਗਰਸ ਦੀ ਪਹਿਲੀ ਸੂਚੀ ਤੇ ਵੀ ਇਤਰਾਜ਼ ਉੱਠੇ ਹੈ। ਜਗਮੋਹਨ ਕੰਗ ਦਿੱਲੀ ਪਹੁੰਚੇ ਹੋਏ ਹੈ ਵੀ ਮੈਨੂੰ ਟਿਕਟ ਦਿੱਤੀ ਜਾਵੇ ਖਰੜ ਤੋਂ। ਏਦਾਂ ਹੀ ਗੋਲਡੀ ਦੀ ਟਿਕਟ ਕਟਾਉਣ ਵਾਸਤੇ ਗਗਨਜੀਤ ਬਰਨਾਲਾ ਗਏ ਹੋਏ ਆ ਧੂਰੀ ਤੋਂ, ਵੀ ਉਹ ਬਰਨਾਲਾ ਪਰਿਵਾਰ ਨਾਰਾਜ਼ ਹੈ ਕਿ ਸਾਡੇ ਨਾਲ 2 ਸੀਟਾਂ ਦਾ ਵਾਅਦਾ ਕੀਤਾ ਗਿਆ ਸੀ, ਸਾਨੂੰ ਸੀਟ ਨਹੀਂ ਦਿੱਤੀ ਗਈ। ਸੋ ਇਸ ਤਰ੍ਹਾਂ ਦੀ ਸਿਚੁਏਸ਼ਨ 'ਚ ਹੈ ਕਾਂਗਰਸ। ਜਿੱਦਾਂ ਅਸੀਂ ਚੰਡੀਗੜ੍ਹ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ, ਕਾਂਗਰਸ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਇਹ ਰਿਹਾ ਕਿ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਆਪਣੇ ਕੈਂਡੀਡੇਟ ਹੀ ਨਹੀਂ ਐਲਾਨੇ ਕਾਫੀ ਦੇਰ ਤੱਕ। ਬੀਜੇਪੀ ਇਸ ਕੋਲੋਂ ਅੱਗੇ ਚੱਲ ਗਈ, ਉਹਨਾਂ ਨੇ ਕੈਂਡੀਡੇਟ ਪਹਿਲਾਂ ਐਲਾਨ ਤੇ। ਇੱਥੇ ਪੰਜਾਬ 'ਚ ਵੀ ਇਹ ਹੋਣਾ ਵੀ ਕਾਂਗਰਸ ਪਛੜ ਰਹੀ ਹੈ ਟਿਕਟਾਂ ਐਲਾਨ ਤੋਂ, ਭਾਵੇਂ ਬੀਜੇਪੀ ਵੀ ਪੰਜਾਬ 'ਚ ਟਿਕਟਾਂ ਹਾਲੇ ਪੂਰੀ ਤਰ੍ਹਾਂ ਨਹੀਂ ਐਲਾਨ ਸਕੀ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿੱਚੋਂ ਥੋੜਾ ਅੱਗੇ ਚੱਲ ਰਿਹਾ, ਖਾਸ ਤੌਰ ਆਮ ਆਦਮੀ ਪਾਰਟੀ। ਸੋ ਕਾਂਗਰਸ ਦੀਆਂ ਦਿੱਕਤਾਂ ਜਿਹੜੀਆਂ ਉਹ ਘੱਟਦੀਆਂ ਹਾਲ ਫਿਲਹਾਲ ਦਿਖਾਈ ਨਹੀਂ ਦੇ ਰਹੀਆਂ ਜੀ। ਹਾਂਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜਿਸ ਤਰ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂਦੇ ਨੇ ਜੀ ਸੰਗਤ ਦਰਸ਼ਨਾਂ ਨੂੰ, ਇਸੇ ਤਰ੍ਹਾਂ ਜਿਹੜੇ ਹੁਣ ਸੰਗਤ ਦਰਸ਼ਨ ਹੋਏ ਆ ਉਸ ਦੇ ਵਿੱਚ ਪ੍ਰਗਟ ਸਿੰਘ ਨੇ ਉਹਨਾਂ ਨੂੰ ਵਕਤ ਹੀ ਪਾ ਦਿੱਤਾ। ਦੇਖੋ, ਪ੍ਰਗਟ ਸਿੰਘ ਹੁਣ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਖਾਸ ਤੌਰ ਦੇ ਉੱਤੇ
ਜਲੰਧਰ ਕੈਂਟ ਉਹਨਾਂ ਦਾ ਹਲਕਾ ਹੈ, ਉਹਦੇ ਤੇ ਜਿਸ ਕਰਕੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਿਆ ਜਾਂ ਸ਼੍ਰੋਮਣੀ ਅਕਾਲੀ ਦਲ 'ਚ ਉਹਨਾਂ ਨੇ ਵਿਰੋਧ ਕੀਤਾ, ਉਹ ਮਸਲਾ ਜਿਹੜਾ ਉਹਨਾਂ ਵਾਸਤੇ ਬੜਾ ਇੰਪੋਰਟੈਂਟ ਹੈ। ਉਹ ਮਸਲਾ ਇਹ ਹੈ ਕਿ ਇੱਕ ਪ੍ਰਗਟ ਸਿੰਘ ਹੋਰੀ ਜਿਹੜੇ ਸੋਲਿਡ ਵੇਸਟ ਦਾ ਇੱਕ ਪ੍ਰੋਜੈਕਟ ਲੱਗ ਰਿਹਾ ਸੀ ਜਾਂ ਲਾਉਣ ਦੀ ਤਿਆਰੀ ਸੀ, ਜਮਸ਼ੇਰ ਖਾਸ ਪਿੰਡ ਹੈ ਜਲੰਧਰ ਕੈਂਟ ਦਾ, ਉਹਦੇ ਤੇ ਖਿਲਾਫ ਸੀਗੇ। ਉਹ ਵਾਰ-ਵਾਰ ਕਹਿ ਰਹੇ ਸੀ ਕਿ ਇਹਨੂੰ ਬਾਹਰ ਲਿਜਾਇਆ ਜਾਏ ਤੇ ਉਹਨਾਂ ਦੀ ਗੱਲ ਮੰਨੀ ਨਹੀਂ ਸੀ ਗਈ। ਹੁਣ ਜਦੋਂ ਉਸੇ ਪਿੰਡ ਦੇ ਵਿੱਚ ਸੰਗਤ ਦਰਸ਼ਨ ਕਰਨ ਆਏ ਮੁੱਖ ਮੰਤਰੀ ਬਾਦਲ ਸਾਹਿਬ ਤੇ ਫਿਰ ਪ੍ਰਗਟ ਸਿੰਘ ਹੋਰਾਂ ਨੇ ਉੱਥੇ ਧਰਨਾ ਲਾ ਦਿੱਤਾ। 12 ਪਿੰਡ ਜਿਹੜੇ ਆਲੇ ਦੁਆਲੇ ਦੇ ਆ, ਪ੍ਰਗਟ ਸਿੰਘ ਹੋਰੀ ਉਹਨਾਂ 12 ਪਿੰਡਾਂ ਦੇ ਨੁਮਾਇੰਦਿਆਂ ਨੂੰ ਲੈ ਕੇ ਮੁੱਖ ਮੰਤਰੀ ਨੂੰ ਮਿਲਣ ਗਏ ਸੀ। ਪੁਲਿਸ ਨੇ ਅੰਦਰ ਜਾਣ ਤੋਂ ਰੋਕਤਾ ਤੇ ਪ੍ਰਗਟ ਹੋਰਾਂ ਨੇ ਆਪਣੇ 12 ਪਿੰਡਾਂ ਦੇ ਨੁਮਾਇੰਦਿਆਂ ਨਾਲ ਪੰਡਾਲ ਦੇ ਬਾਹਰ ਹੀ ਧਰਨਾ ਲਾ ਲਿਆ ਤੇ ਫਿਰ 10 ਮਿੰਟਾਂ ਬਾਅਦ ਬਾਦਲ ਸਾਹਿਬ ਨੇ ਬੁਲਾਇਆ ਉਹਨਾਂ ਨੂੰ ਅੰਦਰ। ਪੁਲਿਸ ਫਿਰ ਪ੍ਰਗਟ ਸਿੰਘ ਨੂੰ ਅੰਦਰ ਲੈ ਕੇ ਗਈ ਤੇ ਕੋਈ 2.5 ਮਿੰਟ ਤੱਕ ਪ੍ਰਗਟ ਸਿੰਘ ਨੇ ਸਾਲਿਡ ਵੇਸਟ ਪ੍ਰੋਜੈਕਟ ਤੇ ਬਹਿਸ ਕੀਤੀ। ਪ੍ਰਗਟ ਸਿੰਘ ਹੋਰਾਂ ਨੇ ਬਾਦਲ ਸਾਹਿਬ ਦੇ ਨਾਲ ਫੋਟੋਆਂ ਲੱਗੀਆਂ ਅਖਬਾਰਾਂ ਦੇ ਵਿੱਚ, ਬਾਦਲ ਸਾਹਿਬ ਦੇ ਹੱਥ 'ਚ ਮਾਈਕ ਹੈ ਤੇ ਹੱਥ ਉਹਨਾਂ ਨੇ ਜੋੜੇ ਆ ਪ੍ਰਗਟ ਸਿੰਘ ਦੇ ਸਾਹਮਣੇ ਤੇ ਪ੍ਰਗਟ ਸਿੰਘ ਹੋਰੀ ਉਹਨਾਂ ਨੂੰ ਸਵਾਲ ਕਰ ਰਹੇ ਆ। ਪਰ ਇਹ ਜ਼ਰੂਰ ਹੈ ਕਿ ਮੁੱਖ ਮੰਤਰੀ ਬਾਦਲ ਸਾਹਿਬ ਦਾ ਜਿੱਦਾਂ ਦਾ ਜਿਸ ਕਿਸਮ ਦਾ ਅੰਦਾਜ਼ ਹੈ ਤੇ ਉਹ ਉਸੇ ਅੰਦਾਜ਼ ਦੇ ਵਿੱਚ ਉਹਨਾਂ ਨੇ ਪ੍ਰਗਟ ਸਿੰਘ ਨੂੰ ਜਵਾਬ ਦਿੱਤਾ ਇਹ ਕਹਿ ਕੇ ਸਰਦਾਰ ਸਾਹਿਬ ਸਾਲਿਡ ਵੇਸਟ ਪਲਾਂਟ ਨਾ ਲਾਉਣ ਦਾ ਫੈਸਲਾ ਤਾਂ ਹੋ ਗਿਆ। ਨਾਲ ਹੀ ਕਿਹਾ ਕਿ ਜਿੱਥੇ ਤੁਸੀਂ ਚਲੇ ਗਏ ਹੋ ਉਹਨਾਂ ਨੇ ਵੀ ਕੁਝ ਨਹੀਂ ਕਰਨਾ। ਇੱਦਾਂ ਦੀਆਂ ਗੱਲਾਂ ਕਹਿ ਕੇ ਬਾਦਲ ਸਾਹਿਬ ਨੇ ਸੰਗਤ ਦਰਸ਼ਨ ਦੇ ਵਿੱਚ ਉਹਨਾਂ ਨੂੰ ਤੋੜਤਾ ਤੇ ਨਾਲ ਇਹ ਕਿਹਾ ਕਿ ਚਲੋ ਹੋ ਗਿਆ ਜੋ ਹੋਣਾ ਸੀ, ਹੁਣ ਤੁਸੀਂ ਮੈਨੂੰ ਆਪਣਾ ਕੰਮ ਕਰਨ ਦਿਓ। ਸੋ ਪ੍ਰਗਟ ਸਿੰਘ ਦੇ ਨਾਲ ਕੋਈ ਬਹੁਤ ਖੁਸ਼ੀ ਦੇ ਮੂਡ 'ਚ ਬਹੁਤੀ ਗੱਲ ਬਾਦਲ ਸਾਹਿਬ ਨੇ ਨਹੀਂ ਕੀਤੀ। ਪਰ ਇਹ ਗੱਲ ਹੈ ਕਿ ਹੁਣ ਚੋਣਾਂ, ਇਸ ਕਰਕੇ ਚੋਣਾਂ ਦੇ ਦੌਰਾਨ ਤਾਂ ਹੁਣ ਸਾਲਿਡ ਵੇਸਟ ਦਾ ਮਸਲਾ ਜਿਹੜਾ ਆ ਉਹ ਚੱਲੇ ਨਹੀਂ ਸਕਦਾ। ਤੇ ਪ੍ਰਗਟ ਸਿੰਘ ਨੇ ਵੀ ਕਿਹਾ ਕਿ ਸਾਲਿਡ ਵੇਸਟ ਦਾ ਮਸਲਾ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲ ਹੈ, ਸਿਰਫ ਬਿਆਨ ਦੇਣ ਨਾਲ ਕੁਝ ਨਹੀਂ ਬਣਨਾ, ਇਹਦੇ ਵਾਸਤੇ ਡਾਕੂਮੈਂਟ ਵਰਕ ਕਰਨਾ ਪਏਗਾ ਤੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਜਿਹੜੇ ਆ ਉਹ ਸਿਰਫ ਪੋਲੀਟੀਕਲ ਮਾਈਲੇਜ ਵਾਸਤੇ ਜਿਹੜਾ ਆ ਉਹ ਬਿਆਨ ਦੇ ਦਿੰਦੇ ਆ। ਸੋ ਇੱਕ ਇਸ਼ੂ ਜਿਹੜਾ ਆ ਜਲੰਧਰ ਕੈਂਟ ਖਾਸ ਤੌਰ ਤੇ ਉਸ ਹਲਕੇ 'ਚ ਉਸ ਇਸ਼ੂ ਦੇ ਉੱਤੇ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਪੇਸ਼ ਕਰਨ 'ਚ ਸਫਲ ਹੋਏ ਨੇ ਪ੍ਰਗਟ ਸਿੰਘ। ਸੋ ਉਹਨਾਂ ਦੀ ਤਿਆਰੀ ਉੱਥੋਂ ਹੀ ਚੋਣ ਲੜਨ ਦੀ ਹੈ। ਇਸ ਗੱਲ ਦਾ ਪ੍ਰਮਾਣ ਜਿਹੜਾ ਹੈ ਬਾਦਲ ਸਾਹਿਬ ਦੇ ਸੰਗਤ ਦਰਸ਼ਨ ਵਾਲੀ ਥਾਂ ਤੇ ਧਰਨਾ ਲਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੇ ਜ਼ਰੂਰ ਦੇ ਦਿੱਤਾ ਹੈ। ਸੋ ਟਿਕਟ ਭਾਵੇਂ ਉਹਨਾਂ ਦੀ ਅਨਾਊਂਸ ਨਹੀਂ ਹੋਈ ਪਰ ਪ੍ਰਗਟ ਸਿੰਘ ਹੋਰਾਂ ਨੂੰ ਜਲੰਧਰ ਕੈਂਟ ਤੋਂ ਹੀ ਟਿਕਟ ਦੇਣੀ ਪਏਗੀ ਕਾਂਗਰਸ ਨੂੰ। ਇਹ ਗੱਲ ਵੀ ਇਹਦੇ 'ਚ ਨਿਕਲ ਕੇ ਆਉਂਦੀ ਹੈ। ਜੀ ਬਿਲਕੁਲ, ਉਹਨਾਂ ਦੀ ਆਪਣੇ ਵੱਲੋਂ ਪੂਰੀ ਤਿਆਰੀ ਹੈ ਕਿ ਮੈਂ ਉੱਥੇ ਲੜਨਾ। ਤੇ ਅੱਗੇ ਆਪਾਂ ਕਿਸਾਨਾਂ ਦੀ ਗੱਲ ਕਰਦੇ ਹਾਂ ਕਿ ਖੁਦਕਸ਼ੀਆਂ ਇੰਨੀਆਂ ਹੋ ਰਹੀਆਂ ਕਿ ਆਮ ਜਿਹੀ ਗੱਲ ਬਣ ਗਈ ਆ। ਉੱਧਰ ਜੇ ਬੇਰੁਜ਼ਗਾਰਾਂ ਦੀ ਗੱਲ ਕਰੀਏ, ਅਧਿਆਪਕਾਂ ਦੀ ਗੱਲ ਕਰੀਏ ਤਾਂ ਉਹ ਵੀ ਜਿਹੜੇ ਮਸਲੇ ਚੱਲੀ ਜਾਂਦੇ ਆ। ਇਸੇ ਤਰ੍ਹਾਂ ਇੱਕ ਕਿਸਾਨ ਨੇ ਢੀਂਡਸਾ ਦੀ ਕੋਠੀ ਅੱਗੇ ਜ਼ਹਿਰ ਖਾਧਾ, ਉਸ ਦੀ ਮੌਤ ਹੋਈ ਤੇ 3 ਅਧਿਆਪਕਾਂ ਨੇ ਜ਼ਹਿਰ ਖਾਧਾ। ਇਹ ਕਿੱਧਰ ਨੂੰ ਜਾ ਰਿਹਾ ਸਾਰਾ ਕੁਝ? ਦੇਖੋ, ਮੇਰੀ ਤਾਂ ਬੜੀ ਸਾਫ਼ ਜਿਹੀ ਰਾਏ ਹੈ। ਮੈਂ ਸਮਝਦਾ ਕਿ ਹਾਲਾਤ ਜਿਸ ਕਿਦਰ ਵਿਗੜੇ ਨੇ ਪੰਜਾਬ ਦੇ, ਇਹਦੇ 'ਚ ਜਿਵੇਂ ਪਹਿਲਾਂ ਸੁਸਾਈਡਲ ਕੇਸ ਸਾਡੇ ਸਾਹਮਣੇ ਆਉਂਦੇ ਸੀ, ਕਿਸਾਨ ਜਿਹੜਾ ਕਰਜ਼ੇ 'ਚ ਹੈ ਉਹ ਨਿਰਾਸ਼ ਹੋ ਕੇ ਖੁਦਕੁਸ਼ੀ ਦੇ ਰੁਝਾਨ ਵੱਲ ਵਧਿਆ। ਈਵਨ ਖੇਤ ਮਜ਼ਦੂਰਾਂ ਨੇ ਵੀ ਖੁਦਕੁਸ਼ੀਆਂ ਕੀਤੀਆਂ, ਕੁਝ ਨੌਜਵਾਨ ਵੀ ਖੁਦਕੁਸ਼ੀਆਂ ਕਰਨ ਲੱਗੇ, ਵਿਦਿਆਰਥੀਆਂ ਨੇ ਵੀ ਖੁਦਕੁਸ਼ੀਆਂ ਕੀਤੀਆਂ। ਇਹ ਸਾਰਾ ਕੁਝ ਮਾਹੌਲ ਜਿਸ ਕਿਸਮ ਦਾ ਬਣਿਆ ਉਹਦੇ ਸਿੱਧੇ ਤੌਰ ਤੇ ਮੈਂ ਸਟੇਟ ਨੂੰ ਜ਼ਿੰਮੇਵਾਰ ਸਮਝਦਾ ਹਾਂ, ਸਰਕਾਰ ਨੂੰ ਜ਼ਿੰਮੇਵਾਰ ਸਮਝਦਾ ਹਾਂ। ਸਰਕਾਰ ਆਪਣੇ ਜਿਹੜੇ ਉਹਦੇ ਕਾਰਜ ਹੈ ਉਹ ਕਾਰਜ ਕਰਨ 'ਚ ਨਾਕਾਮ ਰਹੀ, ਜਿਹਦੇ ਕਰਕੇ ਲੋਕਾਂ 'ਚ ਇੱਕ ਨਿਰਾਸ਼ਾ ਦਾ ਮਾਹੌਲ ਬਣਿਆ ਤੇ ਲੋਕ ਇਸ ਪਾਸੇ ਵੱਲ ਨੂੰ ਵਧੇ। ਪੰਜਾਬ ਵਰਗੇ ਸੂਬੇ ਦੇ ਲੋਕਾਂ ਦਾ ਖੁਦਕੁਸ਼ੀ ਵੱਲ ਵਧਣਾ ਇਹ ਆਪਣੇ ਆਪ ਦੇ ਵਿੱਚ ਹੀ ਸ਼ਰਮਨਾਕ ਹੈ। ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਪੰਜਾਬ ਗੁਰੂਆਂ ਦੀ ਧਰਤੀ, ਜਿੱਥੇ ਸੰਤ ਸਿਪਾਹੀ ਦੀ ਪਰੰਪਰਾ ਹੈ, ਜਿੱਥੇ ਧਿਆਨ ਦੀ ਵੀ ਪਰੰਪਰਾ ਹੈ, ਗਿਆਨ ਦੀ ਵੀ ਪਰੰਪਰਾ ਹੈ ਤੇ ਫਿਰ ਮਿਆਨ ਦੀ ਵੀ ਪਰੰਪਰਾ ਹੈ। ਜਿੱਥੇ ਧਿਆਨ, ਗਿਆਨ ਤੇ ਮਿਆਨ ਦੀ ਪਰੰਪਰਾ ਰਹੀ ਹੋਵੇ, ਚਿੰਤਨ ਦੀ ਪਰੰਪਰਾ ਵੀ ਰਹੀ ਹੋਵੇ, ਉੱਥੇ ਚਿੰਤਨ ਵੀ ਜਿਹੜਾ ਆ ਉਹ ਖਤਮ ਹੋ ਜਾਏ, ਉਹਨੂੰ ਵਿਦਾਈ ਦੇ ਦਿੱਤੀ ਜਾਏ ਤੇ ਫਿਰ ਜਿਹੜਾ ਚਿੰਤਨ ਤੋਂ ਬਾਅਦ ਇੱਕ ਚੇਤਨਾ ਤੇ ਫਿਰ ਚੇਤਨਾ ਤੋਂ ਬਾਅਦ ਜਿਹੜਾ ਸੰਘਰਸ਼ ਹੁੰਦਾ ਹੈ, ਉਹ ਸੰਘਰਸ਼ ਵੀ ਜਿਸ ਕਿਸਮ ਦੇ ਹੋ ਰਹੇ ਹੋਣ, ਉਹਨਾਂ ਸੰਘਰਸ਼ਾਂ ਤੋਂ ਵੀ ਨਿਰਾਸ਼ਤਾ ਨਿਕਲੇ ਤੇ ਕਿਸਾਨ ਲੜਦੇ ਹੋਏ, ਧਰਨੇ ਲਾਉਂਦੇ ਹੋਏ ਖੁਦਕੁਸ਼ੀਆਂ ਕਰਨ ਲੱਗ ਪੈਣ ਤੇ ਅਧਿਆਪਕ ਵੀ ਧਰਨੇ ਲਾਉਂਦੇ ਹੋਏ ਜ਼ਹਿਰਾਂ ਖਾਣ ਲੜ ਪੈਣ ਤੇ ਤੋਂ ਪਤਾ ਲੱਗ ਸਕਦਾ ਹੈ ਕਿ ਹਾਲਾਤ ਕਿਸ ਕਦਰ ਵਿਗੜ ਗਏ ਨੇ। ਇਹਦੇ ਲਈ ਕੌਣ ਜ਼ਿੰਮੇਵਾਰ ਹੈ? ਇਹਦੇ ਸਿੱਧੇ ਤੌਰ ਤੇ ਸਰਕਾਰ ਜਾਂ ਸਟੇਟ ਜ਼ਿੰਮੇਵਾਰ ਹੈ। ਮੈਂ ਨੋਟਬੰਦੀ ਦੇ ਇਸ਼ੂ ਦੇ ਉੱਤੇ ਵੀ ਪਹਿਲੇ ਦਿਨ ਤੋਂ ਇਹ ਕਹਿ ਰਿਹਾ ਕਿ ਮੁਲਕ ਦੇ ਵਿੱਚ 100 ਦੇ ਕਰੀਬ ਜਿਹੜੀਆਂ ਮੌਤਾਂ ਹੋ ਗਈਆਂ, ਕਿਤੇ ਕਿਸੇ ਨੇ ਖੁਦਕੁਸ਼ੀ ਕੀਤੀ ਹੈ, ਕਿਤੇ ਲਾਈਨ 'ਚ ਖੜਾ ਹੀ ਬੰਦਾ ਮਰ ਗਿਆ, ਕੋਈ ਸਦਮੇ ਨਾਲ ਮਰ ਗਿਆ, ਆਪਣੀ ਧੀ ਦਾ ਵਿਆਹ ਨਹੀਂ ਕਰ ਸਕਿਆ ਇਸ ਨੋਟਬੰਦੀ ਕਰਕੇ। ਮੈਂ ਉਹਦੇ ਤੇ ਵੀ ਬੜੀ ਸਾਫ਼ ਗੋਈ ਨਾਲ ਇਹ ਗੱਲ ਕਹੀ ਸੀ ਕਿ ਇਹਨਾਂ ਮੌਤਾਂ ਦਾ ਜ਼ਿੰਮੇਵਾਰ ਜੇ ਕੋਈ ਹੈ ਤਾਂ ਉਹ ਸਰਕਾਰ ਹੈ ਤੇ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ।
ਸਰਕਾਰ ਜਾਂ ਸਟੇਟ ਇਹਦੇ ਕਾਤਲ ਨੇ, ਜਿਹੜੇ ਸਧਾਰਨ ਵੀ ਘਰਾਂ 'ਚ ਸਦਮੇ ਨਾਲ ਵੀ ਮਰ ਗਏ, ਉਹਦੀ ਕਾਤਲ ਵੀ ਸਟੇਟ ਹੈ। ਏਦਾਂ ਹੀ ਜੇ ਇੱਕ ਕਿਸਾਨ ਸਾਡੇ ਪੰਜਾਬ ਦੇ ਫਾਈਨਾਂਸ ਮਿਨਿਸਟਰ ਦੇ ਘਰ ਦੇ ਸਾਹਮਣੇ ਸਲਫਾਜ਼ ਖਾ ਲਵੇ ਤੇ ਮਰ ਜਾਵੇ, ਸਿੱਧੇ ਤੌਰ ਤੇ ਉਹਦੀ ਜ਼ਿੰਮੇਵਾਰੀ ਕਿਹਦੇ ਤੇ ਪਾਈ ਜਾਏ? ਸਿੱਧੀ ਗੱਲ ਹੈ, ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਜੇ 3 ਅਧਿਆਪਕ ਲਗਾਤਾਰ 40-45 ਦਿਨ ਤੋਂ ਟੈਂਕੀਆਂ ਤੇ ਚੜੇ ਹੋਣ ਤੇ ਫਿਰ ਉਹਨਾਂ ਚੋਂ 2 ਜ਼ਹਿਰ ਖਾ ਲੈਣ, ਤੀਜਾ ਜਿਹੜਾ ਨਹਿਰ 'ਚ ਛਾਲ ਮਾਰ ਦੇਵੇ, ਇਹਦਾ ਜ਼ਿੰਮੇਵਾਰ ਕੌਣ? ਇਹਦੀ ਜ਼ਿੰਮੇਵਾਰ ਵੀ ਇਹ ਸਰਕਾਰ ਚਲਾਉਣ ਵਾਲੇ ਲੋਕ ਹੈ। ਸਿੱਧੇ ਤੌਰ ਤੇ ਇਹਨਾਂ ਤੇ ਬਕਾਇਦਾ ਮਰਡਰ ਦੇ ਕੇਸ ਜਿਹੜੇ ਦਰਜ ਹੋਣੇ ਚਾਹੀਦੇ। ਮੈਨੂੰ ਲੱਗਦਾ ਜਿਹੜੇ ਲੜਨ ਵਾਲੇ ਲੋਕ ਹੈ ਉਹਨਾਂ ਦਾ ਇਸ ਤਰ੍ਹਾਂ ਖੁਦਕੁਸ਼ੀਆਂ ਵੱਲ ਵਧਣਾ, ਉਹਨੂੰ ਓਨ ਨਹੀਂ ਕੀਤਾ ਜਾ ਸਕਦਾ ਹੈ, ਉਹਦੀ ਪ੍ਰਸ਼ੰਸਾ ਨਹੀਂ ਕੀਤੀ ਜਾ ਸਕਦੀ। ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਖੁਦਕੁਸ਼ੀ ਨਹੀਂ, ਸੰਗਰਾਮ ਹੀ ਹੱਲ ਹੈ। ਸੋ ਜਿਹੜੇ ਲੜਨ ਪਿੰਡ ਵਾਲੇ ਲੋਕ ਵੀ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅੰਤਮ ਹਥਿਆਰ ਦੇ ਤੌਰ ਦੇ ਉੱਤੇ ਖੁਦਕੁਸ਼ੀ ਨੂੰ ਨਾ ਵਰਤਣ। ਅੰਤਮ ਹਥਿਆਰ ਦੇ ਤੌਰ ਤੇ ਆਪਣੇ ਜਿਹੜੇ ਪਬਲਿਕ ਸਟਰਗਲਸ ਹੈਗੀਆਂ ਉਹਨਾਂ ਨੂੰ ਹਥਿਆਰ ਬਣਾਉਣ। ਲੜਾਈਆਂ ਲੰਮੀਆਂ ਹੋ ਜਾਇਆ ਕਰਦੀਆਂ ਜੇ ਹੁਣ ਤਾਂ ਚੋਣਾਂ ਸਿਰ ਉੱਤੇ ਹੈ, ਇਸ ਕਰਕੇ ਸਮਾਂ ਵੀ ਹੈ ਸਰਕਾਰ ਨੂੰ ਸਬਕ ਦੇਣ ਦਾ, ਸਰਕਾਰ ਨੂੰ ਜਵਾਬ ਦੇਣਾ। ਲੋਕਾਂ ਨੂੰ ਜਵਾਬ ਇਸ ਤਰ੍ਹਾਂ ਢੱਕ ਦੇਣਾ ਚਾਹੀਦਾ ਹੈ। ਜਵਾਬ ਦੇਣ ਦਾ ਇਹ ਤਰੀਕਾ ਦਰੁਸਤ ਨਹੀਂ ਹੈ ਕਿ ਤੁਸੀਂ ਐਨ ਸਿਰੇ ਦੀ ਨਿਰਾਸ਼ਤਾ ਦੇ ਵਿੱਚ ਖੁਦਕੁਸ਼ੀ ਵੱਲ ਵਧੋ। ਪਰ ਫਿਰ ਮੈਂ ਇੱਕ ਗੱਲ ਦੁਹਰਾਉਣਾ, ਪਰ ਜਿਹਨਾਂ ਲੋਕਾਂ ਨੇ ਖੁਦਕੁਸ਼ੀ ਕੀਤੀ ਹੈ ਜਾਂ ਖੁਦਕੁਸ਼ੀਆਂ ਜਿਹੜੀਆਂ ਹੋਈਆਂ, ਚਾਹੇ ਅੱਜ ਹੋਈਆਂ ਚਾਹੇ ਉਸ ਤੋਂ ਪਹਿਲਾਂ ਹੋਈਆਂ, ਉਹਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ ਸਰਕਾਰ ਤੇ ਪਾਉਣੀ ਚਾਹੀਦੀ ਹੈ ਤੇ ਸਾਡੀ ਜੁਡੀਸ਼ਰੀ ਨੂੰ ਵੀ ਇਹਦੇ ਤੇ ਖੁਦ ਨੋਟਿਸ ਲੈਣਾ ਚਾਹੀਦਾ ਹੈ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਦੋਸਾਂਝ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਕੀਤੀਆਂ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਸਰੋਤੇ ਹੋਏ ਸਨ ਸੁਸ਼ੀਲ ਦੋਸਾਂਝ, ਜੋ ਹਰੇਕ ਮੰਗਲਵਾਰ ਨੂੰ ਇੱਕ ਟਿੱਪਣੀਆਂ ਕਰਦੇ ਨੇ ਜੀ ਖਬਰਾਂ ਦੇ ਉੱਤੇ। ਹੁਣ ਇਸੇ ਦੇ ਨਾਲ ਸਾਡਾ ਖਬਰਾਂ ਦਾ ਬੁਲਟਨ ਇੱਥੇ ਹੀ ਸਮਾਪਤ ਆ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।